ਜਿਹੜਾ ਨਰੈਣੂ ਮਹੰਤ ਸੀ ਉਹਨੇ 15-20 ਹਜ਼ਾਰ ਦਾ ਉਹਨੇ ਇੰਤਜ਼ਾਮ ਕੀਤਾ ਹੋਇਆ ਸੀ ਤੇ ਸਰਦਾਰ ਲਛਮਣ ਸਿੰਘ ਦੇ ਨਾਲ ਤੇ ਸਿਰਫ 150-200 ਬੰਦਾ ਸੀਗਾ ਜਿਹੜਾ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਵਾਸਤੇ ਗਿਆ। ਨਰੈਣੂ ਮਹੰਤ ਸੀ ਇੱਕ ਹਿੰਦੂ ਜਿਹਦੇ ਕਬਜ਼ੇ ਦੇ ਵਿੱਚ ਸੀ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ, ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਹੋਰਾਂ ਦਾ ਜਨਮ ਹੋਇਆ। ਉਹ ਹਿੰਦੂ ਮਹੰਤ ਸੀਗਾ ਨਰੈਣੂ ਮਹੰਤ, ਉਹਦੇ ਕਬਜ਼ੇ ਵਿੱਚ ਗੁਰਦੁਆਰਾ ਸੀ। ਉੱਥੇ ਉਹ ਗਲਤ ਕਾਰਜ ਕਰਦਾ ਸੀ, ਸ਼ਰਾਬ ਪੀਂਦਾ ਸੀ, ਫਿਰ ਜ਼ਨਾਕਾਰੀ ਕਰਦਾ ਸੀ। ਮੇਰਾ ਪਿੰਡ ਮੇਰਾ ਪੰਜਾਬ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਨੂੰ ਅਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ, ਮੇਰੇ ਨਾਲ ਹਰਮਨ ਪਿਆਰਾ ਪੰਜਾਬੀ ਸੱਕ ਪੰਜਾਬੀ ਸਾਹਿਬ। ਨਾਜ਼ਰੀਨ, ਅੱਜ ਦੀ ਵੀਡੀਓ ਬੜੀ ਇਤਿਹਾਸਕ ਸਿੱਖੀ ਨਾਲ ਜੁੜੀ ਹੋਈ, ਬਹੁਤ ਜ਼ਿਆਦਾ ਜਿਹੜੀ ਇਤਿਹਾਸਕ ਚੀਜ਼ ਅਸੀਂ ਤੁਹਾਨੂੰ ਜਿਹੜੇ ਵਹਾਣ ਵੀ ਲੱਗੇ ਆ ਤੇ ਦੱਸਾਂਗੇ ਵੀ। ਸੱਕ ਭਾਈ ਸਰਕ ਤੁਹਾਨੂੰ ਦੱਸੇਗਾ ਇਹ ਜਿਹੜੀ ਨਹਿਰ ਹੈ, ਇਹ ਜਿਹੜਾ ਪੁਲ ਨਜ਼ਰ ਆ ਰਿਹਾ, ਇਹਦੇ ਨਾਲ ਸਿੱਖਾਂ ਦਾ ਬੜਾ ਇਤਿਹਾਸਕ ਜੁੜਿਆ ਹੋਇਆ। ਤੇ ਪਿੰਡ ਦੇ ਨਾਲ ਹੀ ਹੈਗਾ ਸਾਹਮਣੇ ਚੰਦਰਕੋਟ, ਇੱਥੋਂ 10 ਕਿਲੋਮੀਟਰ ਅੱਗੇ ਹੈਗਾ ਨਨਕਾਣਾ ਸਾਹਿਬ। ਤੇ ਇਹਦਾ ਇਤਿਹਾਸ ਕੀ ਹੈ ਸੱਕ ਪੰਜਾਬੀ ਵੀਰ ਦੱਸਦੇ ਨੇ ਜੀ। ਸੱਕ ਭਾਈ ਜਨਾਬ, ਇਹ ਵੀਡੀਓ ਬਣ ਰਹੀ ਆ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤਨਵੀਰ ਭਾਈ ਤੇ ਵੀ, ਤੇ ਉਧਰ ਭਾਈ ਸਾਡਾ ਕੈਮਰਾ ਵੀ ਲੱਗਾ ਹੋਇਆ ਵਾ ਰਹਿਤਲ ਟੀਵੀ ਦਾ। ਤੇ ਜਿਹੜੇ ਮਿੱਤਰ ਪਿਆਰੇ ਸਾਡੇ ਚੈਨਲ ਨਾਲ ਜੁੜੇ ਹੋਏ ਆ, ਇਹ ਇਤਿਹਾਸ ਜਿਹੜਾ ਅਸੀਂ ਉਹਨਾਂ ਦੇ ਵੀ ਰੂਬਰੂ ਰੱਖ ਰਹੇ ਆ। ਜਨਾਬ, ਅਸੀਂ ਇਸ ਵੇਲੇ ਖਲੋਤੇ ਹੋਏ ਆ ਚੰਦਰਕੋਟ ਦੀ ਝਾਲ ਤੇ ਤੁਸੀਂ ਵੇਖ ਰਹੇ ਹੋ ਕਿ ਪੁਰਾਣਾ ਪੁਲ ਬਣਿਆ ਹੋਇਆ ਅੰਗਰੇਜ਼ ਦੌਰ ਦਾ, ਬ੍ਰਿਟਿਸ਼ ਪੀਰੀਅਡ ਦਾ ਇਹ ਪੁਲ ਬਣਿਆ ਹੋਇਆ। ਇਹ ਬਹੁਤ ਹਿਸਟੋਰੀਕਲ ਥਾਂ ਹੈ। ਤੇ ਭਾਜੀ ਮੋਬਾਈਲ ਨੂੰ ਥੋੜਾ, ਇਹ ਬਹੁਤ ਹਿਸਟੋਰੀਕਲ ਥਾਂ ਤਨਵੀਰ ਭਾਈ। ਨਰੈਣੂ ਮਹੰਤ ਸੀ ਇੱਕ ਹਿੰਦੂ ਜਿਹਦੇ ਕਬਜ਼ੇ ਦੇ ਵਿੱਚ ਸੀ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ, ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਹੋਰਾਂ ਦਾ ਜਨਮ ਹੋਇਆ। ਉਹ ਹਿੰਦੂ ਮਹੰਤ ਸੀਗਾ ਨਰੈਣੂ ਮਹੰਤ, ਉਹਦੇ ਕਬਜ਼ੇ ਵਿੱਚ ਗੁਰਦੁਆਰਾ ਸੀ। ਉੱਥੇ ਉਹ ਗਲਤ ਕਾਰਜ ਕਰਦਾ ਸੀ, ਸ਼ਰਾਬ ਪੀਂਦਾ ਸੀ, ਫਿਰ ਜ਼ਨਾਕਾਰੀ ਕਰਦਾ ਸੀ, ਹੋਰ ਬਹੁਤ ਸਾਰੇ ਜਰਾਇਮ ਜਿਹੜੇ ਉਹ ਸਰਜ਼ਦ ਹੁੰਦੇ ਸੀ ਉਸ ਜਗ੍ਹਾ ਤੇ। ਸਿੰਘਾਂ ਨੇ ਇਹ ਫੈਸਲਾ, ਬਹੁਤ ਸਾਰੇ ਜਿਹੜੇ ਮਾਮਲਾਤ ਪੇਸ਼ ਆਏ, ਤਾਂ ਫਿਰ ਇੱਕ ਸਿੰਧ ਤੋਂ ਆਪਣਾ ਜਥੇਦਾਰ ਸਿੰਧ ਤੋਂ ਇੱਕ ਬੰਦਾ ਜੱਜ ਰਿਟਾਇਰ ਹੋ ਕੇ ਇੱਥੇ ਦਰਸ਼ਨ ਕਰਨ ਵਾਸਤੇ ਆਇਆ। ਅੱਛਾ। ਤੇ ਉਹਦੀ ਮੈਂ ਕਹਿੰਦਾ ਕਿ ਗੱਲ ਕਰਦੇ ਆਇਆ ਵੀ ਮੈਨੂੰ ਬਸ ਮੇਰੇ ਕੋਲ ਗੱਲ ਹੋ ਨਹੀਂ ਰਹੀ ਵੀ ਸਾਕਾ ਹੀ ਇਸ ਤਰ੍ਹਾਂ ਦਾ ਹੋਇਆ ਕਿ ਉਹ ਵਿਚਾਰੇ ਦੀ ਉਹਦੀ ਬੇਟੀ ਸੀ ਨਾਲ, ਤੇ ਇਹਨਾਂ ਨੇ ਉਹਦੇ ਨਾਲ ਗਲਤ ਕਾਰੀਆਂ ਕੀਤੀਆਂ, ਜ਼ਨਾ ਕੀਤਾ, ਤੇ ਉਹਨੂੰ ਸਟੇਸ਼ਨ ਤੇ ਸਵੇਰ ਉਹਦੀ ਬੇਟੀ ਜਿਹੜੀ ਵਾਪਸ ਕੀਤੀ। ਉਹਨੇ ਫਿਰ ਉਹਨੇ ਰੋਲਾ ਪਾਇਆ, ਸਿੰਘਾਂ ਨੂੰ ਕਿਹਾ, ਉਹਨੇ ਕਿਹਾ ਵੀ ਤੁਸੀਂ ਮਰ ਗਏ ਜੇ, ਉਂਝ ਹੀ ਮਰ ਗਏ ਜੇ ਤੁਸੀਂ। ਕਿੰਨਾ ਗੁਰਦੁਆਰਾ ਜਨਮ ਸਥਾਨ ਜਿੱਥੇ ਗੁਰੂ ਨਾਨਕ ਦੇਵ ਦਾ ਜਨਮ ਹੋਇਆ, ਉੱਥੇ ਕੀ ਹੋਣ ਡਿਆ ਵਾ? ਪਵਿੱਤਰ ਜਗ੍ਹਾ ਹੈ। ਹਾਂ, ਐਸੀ ਪਵਿੱਤਰ ਜਗ੍ਹਾ ਤੇ ਕੀ ਹੋਣ ਡਿਆ ਵਾ ਉੱਥੇ? ਤੁਸੀਂ ਕੀ ਕਰ ਰਹੇ ਹੋ? ਤੁਹਾਡਾ ਜੀਣਾ ਬਣਦਾ ਨਹੀਂ ਹੈਗਾ। ਫਿਰ ਇਹ ਫੈਸਲਾ ਹੋਇਆ ਵੀ ਆਪਾਂ ਗੁਰਦੁਆਰਾ ਜਨਮ ਸਥਾਨ ਨੂੰ ਨਰੈਣੂ ਮਹੰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣਾ ਹੈ। ਤੇ ਸਰਦਾਰ ਕਰਤਾਰ ਸਿੰਘ ਚੱਬਰ ਦੀ ਅਗਵਾਈ ਦੇ ਵਿੱਚ ਮਾਨਾ ਵਾਲੇ ਦੇ ਸਰਦਾਰ, ਸੱਚਾ ਸੌਦਾ ਦੇ, ਲੈਲਪੁਰ ਦੇ, ਆਲ ਦੁਆਲ ਦੇ ਸਰਦਾਰ ਜਿਹੜੇ ਇਕੱਠੇ ਹੋਣੇ ਸੀ ਇਸ ਜਗ੍ਹਾ ਤੇ। ਇਸ ਨੂੰ ਚੰਦਰਕੋਟ ਦੀ ਝਾਲ ਆਖਿਆ ਜਾਂਦਾ ਹੈ। ਇਸ ਨੂੰ ਅਸੀਂ ਸਿਗਨੀਫੀਕੈਂਸ ਆਫ ਸਾਕਾ ਨਨਕਾਣਾ ਸਾਹਿਬ ਵੀ ਕਹਿ ਸਕਦੇ ਹਾਂ। ਇੱਥੇ ਇਕੱਠੇ ਹੋਣੇ ਸੀ। ਅੰਗਰੇਜ਼ ਨੇ ਨਰੈਣੂ ਮਹੰਤ ਨੂੰ ਖਬਰ ਦੇ ਦਿੱਤੀ ਕਿ ਜਨਾਬ ਤਗੜਾ ਹੋ ਜਾ, ਤੇਰੇ ਉੱਤੇ 15 ਤੋਂ 20 ਹਜ਼ਾਰ ਸਿੰਘਾਂ ਦਾ ਜੱਥਾ ਜਿਹੜਾ ਉਹ ਹੱਲਾ ਬੋਲਣ ਵਾਲਾ ਵਾ। ਉਹਨੇ ਆਪਣੀ ਪੂਰੀ ਤਿਆਰੀ ਕਰ ਲਈ। 20 ਫਰਵਰੀ ਦੀ ਰਾਤ 1921 ਦੇ ਵਿੱਚ ਇੱਥੇ ਇਕੱਠੇ ਹੋਣਾ ਸੀ। ਫੈਸਲਾ ਇਹ ਹੋਇਆ ਕਿ ਆਪਾਂ 21 ਫਰਵਰੀ ਨੂੰ ਨਹੀਂ, ਆਪਾਂ ਕਿਸੇ ਹੋਰ ਦਿਨ ਜਿਹੜਾ ਹੱਲਾ ਬੋਲਾਂਗੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਵਾਸਤੇ। ਸਾਰਿਆਂ ਤੱਕ ਚਿੱਠੀਆਂ ਆਪੜ ਗਈਆਂ, ਸਾਰਿਆਂ ਤੱਕ ਪੈਗਾਮ ਪਹੁੰਚ ਗਿਆ, ਮੈਸੇਜ ਪਹੁੰਚ ਗਿਆ, ਬੰਦੇ ਪਹੁੰਚ ਗਏ, ਸਾਰੇ ਜੱਥੇ ਰੋਕ ਦਿੱਤੇ ਗਏ। ਉਹ ਜੱਥਾ ਜਿਹੜਾ ਪੈਗਾਮ ਲੈ ਕੇ ਜਾਣ ਵਾਲਾ ਬੰਦਾ ਸੀ ਜਾਂ ਚਿੱਠੀ ਲੈ ਕੇ ਜਾਣ ਵਾਲਾ ਬੰਦਾ ਸੀ, ਉਹ ਕਿਸੇ ਵਾਅਦੇ ਨਾਲ ਸਰਦਾਰ ਲਛਮਣ ਸਿੰਘ ਤੱਕ ਨਾ ਆਪੜ ਸਕਿਆ ਜਾਂ ਉਹਨਾਂ ਨੂੰ ਨਾ ਮਿਲਿਆ। ਸਰਦਾਰ ਲਛਮਣ ਸਿੰਘ ਹੋਰਾਂ ਨੇ ਆਪਣੇ ਵਾਅਦੇ ਮੁਤਾਬਕ ਇੱਥੇ ਹਾਜ਼ਰੀ ਪਾਈ। ਸਰਦਾਰ ਲਛਮਣ ਸਿੰਘ ਹੋਰੀ 20 ਫਰਵਰੀ ਦੀ ਰਾਤ ਇੱਥੇ ਆਉਂਦੇ ਨੇ ਤੇ ਆ ਕੇ ਵੇਖਦੇ ਨੇ ਤੇ ਇੱਥੇ ਕੋਈ ਵੀ ਸਿੰਘ ਨਹੀਂ ਹੁੰਦਾ। ਉਹ ਵੇਖਦੇ ਨੇ ਕਿ ਇੱਥੇ ਕੋਈ ਵੀ ਨਹੀਂ ਹੈ, ਲੇਕਿਨ ਉਹ ਆਪਣੇ ਵਾਅਦੇ ਮੁਤਾਬਕ ਇੱਥੇ ਪਹੁੰਚਦੇ ਨੇ। ਫਿਰ ਆ ਕੇ ਉਹ ਇੱਥੇ ਅਰਦਾਸ ਕਰਦੇ ਨੇ ਤੇ ਜੈਕਾਰਾ ਮਾਰਦੇ ਨੇ ਤੇ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੰਦੇ ਨੇ। ਇਹ ਜਾ ਕੇ ਜਦੋਂ ਹੱਲਾ ਬੋਲਦੇ ਨੇ ਤੇ ਜਿਹੜਾ ਨਰੈਣੂ ਮਹੰਤ ਸੀ ਉਹਨੇ 15-20 ਹਜ਼ਾਰ ਦਾ ਤੁਹਾਨੂੰ ਅੱਗੇ ਦੱਸਿਆ ਕਿ ਉਹਨੇ ਇੰਤਜ਼ਾਮ ਕੀਤਾ ਹੋਇਆ ਸੀ। ਤੇ ਸਰਦਾਰ ਲਛਮਣ ਸਿੰਘ ਦੇ ਨਾਲ ਤੇ ਸਿਰਫ 150-200 ਬੰਦਾ ਸੀਗਾ ਜਿਹੜਾ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਵਾਸਤੇ ਗਿਆ। ਫਿਰ ਸਾਰੇ ਸਿੰਘਾਂ ਨੇ ਉੱਥੇ ਸ਼ਹੀਦੀਆਂ ਪਾਈਆਂ, ਸਾਰੇ ਸਿੰਘ ਉਹਨੇ ਸ਼ਹੀਦ ਕੀਤੇ ਉੱਥੇ। ਤੇ ਸਰਦਾਰ ਲਛਮਣ ਸਿੰਘ ਨੂੰ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਸਥਾਨ ਉਹ ਜੰਡ ਅਜੇ ਵੀ ਮੌਜੂਦ ਆ।
ਜਿੱਥੇ ਨਰੈਣੂ ਮਹੰਤ ਨੇ ਸਰਦਾਰ ਲਛਮਣ ਸਿੰਘ ਨੂੰ ਜਿਉਂਦੇ ਨੂੰ ਪੁੱਠਾ ਲਮਕਾ ਕੇ ਤੇ ਅੱਗ ਲਾ ਦਿੱਤੀ। ਗੁਰਦੁਆਰਾ ਸਾਹਿਬ ਦੇ ਅੰਦਰ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਉਹ ਜੰਡ ਅਜੇ ਵੀ ਮੌਜੂਦ ਆ। ਔਰ ਤੁਸੀਂ ਉਸ ਜੰਡ ਤੇ ਥੱਲੇੜੀ ਸਾਈਡ ਤੇ ਜਦੋਂ ਵੇਖੋਗੇ ਤੇ ਉਹ ਅੱਗ ਦਾ ਜਿਹੜਾ ਨਿਸ਼ਾਨ, ਅੱਗ ਦੀ ਜਿਹੜੀ ਨਿਸ਼ਾਨਦੇਹੀ ਆ ਤੁਹਾਨੂੰ ਅਜੇ ਵੀ ਨਜ਼ਰ ਆਉਂਦੀ ਹੈ ਕਿ ਉਹ ਸੜਿਆ ਹੋਇਆ ਜਿਹੜਾ ਜੰਡ ਵਾ ਉੱਥੋਂ ਤੁਹਾਨੂੰ ਅੱਜ ਵੀ ਨਜ਼ਰ ਆਉਂਦਾ ਹੈ। ਉੱਥੇ ਮੈਂ ਕਿਹਾ ਇਤਿਹਾਸ ਵੀ ਲਿਖਿਆ ਹੋਣਾ, ਪੱਟੀ ਲੱਗੀ ਹੋਈ ਹੈ ਨਾ। ਇਤਿਹਾਸ ਲਿਖਿਆ ਹੋਇਆ ਵਾ ਉੱਥੇ, ਉਹ ਸਾਰੀ ਨਕਸ਼ਕਾਰੀ ਕੀਤੀ ਹੋਈ ਆ ਕਿ ਕਿਵੇਂ ਕਿਵੇਂ ਸਿੰਘਾਂ ਨੇ ਇੱਥੇ ਸ਼ਹੀਦੀਆਂ ਪਾਈਆਂ। ਫਿਰ ਤੁਸੀਂ ਉਸ ਖਾਸ ਜਗ੍ਹਾ ਤੇ ਜਿੱਥੇ ਗੁਰੂ ਨਾਨਕ ਦੇਵ ਹੋਰਾਂ ਦਾ ਜਨਮ ਹੋਇਆ, ਤੁਸੀਂ ਉੱਥੇ ਅੰਦਰ ਜਾਂਦੇ ਹੋ ਤੇ ਉੱਥੇ ਵੀ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਨਜ਼ਰ ਆਉਣਗੇ। ਉਹ ਮਤਲਬ ਕੋਈ ਵਾਵਾ ਐਡੀ ਵੱਡੀ ਗੋਲੀ, ਉਸ ਸਮੇਂ ਪਤਾ ਨਹੀਂ ਕਿਹੜੀਆਂ ਬੰਦੂਕਾਂ ਇਸਤੇਮਾਲ ਕੀਤੀਆਂ, ਐਡੀ ਵੱਡੀਆਂ ਗੋਲੀਆਂ ਜਿਹੜੀਆਂ ਉਹ ਕੰਨਾਂ ਦੇ ਵਿੱਚ ਤੁਹਾਨੂੰ ਉਹਦੇ ਨਿਸ਼ਾਨ ਅਜੇ ਵੀ ਮਿਲਦੇ ਨੇ। ਇਤਿਹਾਸ ਤੁਸੀਂ ਜਾ ਕੇ ਕਦੇ ਵੀ ਉੱਥੇ ਵੇਖ ਸਕਦੇ ਹੋ। ਜੰਡ ਵੀ ਮੌਜੂਦ ਆ, ਉਹ ਗੋਲੀਆਂ ਵੀ ਮੌਜੂਦ ਆ। ਲੇਕਿਨ ਇਕੱਠੇ ਹੋਣਾ ਸੀ ਐਸ ਚੰਦਰਕੋਟ ਦੀ ਝਾਲ ਤੇ, ਜਿਹੜਾ ਸਿੰਘ ਇਕੱਠੇ ਨਹੀਂ ਹੋਏ ਤੇ ਸਰਦਾਰ ਲਛਮਣ ਸਿੰਘ ਇਕੱਲੇ ਆਏ। ਆ ਕੇ ਤੇ ਉਹਨਾਂ ਨੇ ਆਪਣੇ ਵਾਅਦੇ ਮੁਤਾਬਕ ਜਾ ਕੇ ਹੱਲਾ ਬੋਲਿਆ ਤੇ ਉਹਨਾਂ ਨੇ ਸ਼ਹੀਦੀ ਪਾਈ। ਇਹ ਆ ਜੀ ਇਸ ਚੰਦਰਕੋਟ ਦੀ ਝਾਲ ਦਾ ਇਤਿਹਾਸ। ਨਾਲ ਹੀ ਚੰਦਰਕੋਟ ਪਿੰਡ ਹੈ, ਇੱਥੋਂ ਠੀਕ 10 ਤੋਂ 12 ਕਿਲੋਮੀਟਰ ਤੇ ਨਨਕਾਣਾ ਸਾਹਿਬ ਹੈ। ਇਸ ਦੇ ਨਾਲ ਹੀ ਜਨਾਬ ਅਸੀਂ ਆਪਣੀ ਅਜੇ ਨਹੀਂ ਕਰਨੀ। ਅੱਛਾ ਜੀ, ਚਲੋ ਜੀ ਨਾਜ਼ਰੀਨ, ਇਸ ਤੋਂ ਪਹਿਲੇ ਇੱਕ ਵੀਡੀਓ ਜਿਹੜੀ ਹੈ ਆਪਣਾ ਹਰਮਨ ਪਿਆਰਾ ਭਾਈ ਜਿਹੜਾ, ਤੇ ਮੈਂ ਇੱਕ ਖੂਹ ਤੇ ਜਿਹੜੀ ਬੂਟਾ ਸਿੰਘ ਦੇ ਖੂਹ ਤੇ ਬਣਾਈ ਸੀ, ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ। ਵੀਰਾਂ ਕਈਆਂ ਨੂੰ ਸਮਝ ਨਹੀਂ ਲੱਗੀ ਸੀ ਉਦੋਂ ਕਿ ਮੈਂ ਇਹਦੇ ਚੈਨਲ ਦਾ ਨਾਂ ਕੀ ਦੱਸਿਆ, ਕਿਉਂਕਿ ਮੇਰੀ ਸਪੀਡ ਬੋਲਣ ਦੀ ਜ਼ਿਆਦਾ ਵੇ। ਜਮਾਂਦਰ ਵੀ ਮੇਰੀ ਸਪੀਡ ਜ਼ਿਆਦਾ, ਮੇਰੇ ਕੋਲ ਨਹੀਂ ਸਲੋ ਬੋਲਿਆ ਜਾਂਦਾ। ਇਹਨਾਂ ਦੇ ਚੈਨਲ ਦਾ ਨਾਂ ਰਹਿਤਲ ਟੀਵੀ ਹੈ। ਮੈਂ ਆਪਣੇ ਵੇਖਣ ਵਾਲਿਆਂ ਨੂੰ ਆਪਣੇ ਚੈਨਲ ਤੇ ਕਹਿ ਰਿਹਾ, ਰਹਿਤਲ ਟੀਵੀ ਇਹਨਾਂ ਦਾ ਭਾਈ ਦਾ। ਤੇ ਬਹੁਤ ਜ਼ਿਆਦਾ ਪਿਆਰ ਮਿਲਿਆ, ਕਮੈਂਟਾਂ ਦੀ ਅਖੀਰ ਹੋ ਗਈ, ਇੰਨਾ ਕੁ ਪਿਆਰ ਮਿਲਿਆ ਸਿੱਖ ਸਰਦਾਰਾਂ ਵੀਰਾਂ ਨੂੰ, ਬਹੁਤ ਜ਼ਿਆਦਾ। ਤੇ ਮੈਂ ਕਿਤੇ ਵੀ ਤੁਹਾਨੂੰ ਦੱਸਦਾ ਚੱਲਾਂ ਕਿ ਬਹੁਤ ਜ਼ਿਆਦਾ ਤਨਕੀਦ ਸਾਡੇ ਪਿੰਡ ਵਾਲੇ ਬੜੇ ਕਰਦੇ ਨੇ, ਮੁਸਲਮਾਨਾਂ ਦੀ ਮੈਂ ਗੱਲ ਕਰਦਾ, ਇੰਜ ਇਹਦੇ ਪਿੰਡ ਵਾਲੇ ਬੜੇ ਕਰਦੇ ਨੇ, ਕਿਉਂਕਿ ਅਸੀਂ ਇਤਿਹਾਸ ਜਦੋਂ ਸਾਰਾ ਦੱਸਣਾ, ਸਾਡਾ ਜਿਹੜਾ ਉਹ ਇੱਕ ਕੰਟੈਂਟ ਹੀ ਹੈ ਨਾ, ਪੁਰਾਣਾ ਹਿਸਟੋਰੀਕਲ ਜਿਹੜਾ ਪਲੇਸ, ਉਹ ਵਹਾਣੇ 1947 ਦੀਆਂ ਜਿਹੜੀਆਂ ਉਹ ਚੀਜ਼ਾਂ ਕਵਰ ਕਰਨੀਆਂ, ਪਾਰਟੀਆਂ ਸਟੋਰੀਆਂ ਕਰਨੀਆਂ, ਕਿਉਂਕਿ ਸਾਡਾ ਕੰਟੈਂਟ ਇਹ ਆ ਕਿ ਇੱਕ ਜਿਹੜੀ ਹਿਸਟਰੀ ਉਹਨੂੰ ਡਾਊਨਲੋਡ ਹੀ ਹਮੇਸ਼ਾ ਵਾਸਤੇ ਮਹਿਫੂਜ਼ ਕਰਨ ਦੇ ਆ। ਤੇ ਲੋਕੀ ਜਿਹੜੇ ਮੇਰੇ ਪਿੰਡ ਵਾਲੇ ਕਈ ਮੈਨੂੰ ਕਹਿੰਦੇ ਨੇ ਤੂੰ ਕਿਰਪਾਨ ਸਿੰਘ ਫਲਾਣਾ ਸਿੰਘ, ਕਈ ਮੈਨੂੰ ਵੀ ਕਹਿ ਦਿੰਦੇ ਨੇ, ਤੇ ਇਹਦੇ ਨਾਲ ਵੀ ਕਈ ਤਨਕੀਦੀ ਕਰਦੇ ਨੇ। ਪਰ ਸਾਨੂੰ ਉਹਨਾਂ ਦਾ ਕੋਈ ਨਹੀਂ ਕਿਸੇ ਦਾ ਜੋ ਮਰਜ਼ੀ ਕੋਈ ਕਵੇ, ਸਾਨੂੰ ਕਿਸੇ ਨੇ ਕੋਈ ਨਹੀਂ। ਅਲਹਮਦੁਲਿਲਾ ਆਪਣੇ ਧਰਮ ਦੇ ਹੀ ਪੱਕੇ ਆ ਔਰ ਸਾਰੇ ਧਰਮਾਂ ਦੀ ਅਸੀਂ ਰਿਸਪੈਕਟ ਕਰਦੇ ਹਾਂ, ਅਲਹਮਦੁਲਿਲਾ। ਤੇ ਬੜਾ ਪਿਆਰ ਮਿਲਿਆ। ਤੇ ਮੈਂ ਇਹ ਦੁਬਾਰਾ ਫਿਰ ਜਿਹੜਾ ਹਰਮਨ ਪਿਆਰਾ ਭਾਈ ਸਾਕ ਪੰਜਾਬੀ ਜਿਹੜੇ ਆ, ਇਹਨਾਂ ਨੂੰ ਮੈਂ ਨਾਲ ਲੈ ਕੇ ਅੱਜ ਅਸੀਂ ਫਿਰ ਨਿਕਲੇ ਹੋਏ ਹਾਂ। ਇਤਿਹਾਸਕ ਚੀਜ਼ਾਂ ਤੁਹਾਨੂੰ ਮਿਲਣਗੇ, ਪੂਰੀ ਇੱਕ ਸੀਰੀਅਲ ਚੱਲੇਗੀ, ਬਹੁਤ ਜ਼ਿਆਦਾ ਵੀਡੀਓ ਅਸੀਂ ਰਿਕਾਰਡ ਕਰਨ ਵਾਸਤੇ ਆ ਇਲਾਕੇ 'ਚ ਨਿਕਲੇ ਹੋਏ ਹਾਂ। ਸਿੱਖੀ ਨਾਲ ਜੁੜੀਆਂ ਹੋਈਆਂ ਤੁਹਾਨੂੰ ਉਹ ਚੀਜ਼ਾਂ ਵਿਖਾਵਾਂ ਜੇ ਅਜੇ ਤੱਕ ਕਿਸੇ ਨੇ ਕਵਰੇਜ ਨਹੀਂ ਕੀਤੀਆਂ। ਬਿਲਕੁਲ ਨਹੀਂ। ਹਰਮਨ ਪਿਆਰਾ ਸਾਕਬ, ਹਰ ਇੱਕ ਮਨ ਦਾ ਪਿਆਰਾ ਹਰਮਨ ਪਿਆਰਾ ਸਾਕਬ ਭਾਈ ਜਿਹੜਾ, ਤੇ ਮੈਂ ਇਕੱਠੇ ਹੀ ਤਕਰੀਬਨ ਬਲੌਗ ਜਿਹੜੇ ਸਾਰੇ ਰਿਕਾਰਡ ਕਰਾਂਗੇ। ਇਹਨਾਂ ਦਾ ਚੈਨਲ ਦਾ ਲਿੰਕ ਮੈਂ ਇਸੇ ਵੀਡੀਓ ਵਿੱਚ ਦੇ ਰਿਹਾ ਵਾਂ, ਥੱਲੇ ਲਿੰਕ ਤੇ ਵੀ ਤੁਸੀਂ ਜਾ ਕੇ ਇਹਨਾਂ ਨੂੰ ਸਬਸਕ੍ਰਾਈਬ ਕਰਨਾ, ਇਹਨਾਂ ਨੂੰ ਸਪੋਰਟ ਕਰਨੀ ਮੁਕੰਮਲ। ਤੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਮੈਂਟ ਲਾਜ਼ਮਨ ਕਰਿਆ ਕਰੋ, ਆਪਣੀ ਰਾਏ ਦਾ ਇਜ਼ਹਾਰ ਲਾਜ਼ਮਨ ਕਰਿਆ ਕਰੋ। ਬਾਕੀ ਮੇਰੇ ਵੱਲੋਂ ਸਾਰੇ ਮੁਸਲਮਾਨ ਵੀਰਾਂ ਨੂੰ ਅਸਲਾਮ ਵਾਲੇਕੁਮ ਤੇ ਸਿੱਖ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ ਜੀ।